ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ। ਪੰਜਾਬੀ ਰੇਡੀਓ USA ਦੇ ਸਰੋਤੇ ਜਿੰਨੇ ਵੀ ਸਾਡੇ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਤੁਹਾਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਮੇਰਾ ਸਵਾਗਤ ਹੈ। ਸ਼ਾਮ ਦਾ ਪ੍ਰੋਗਰਾਮ ਲੈ ਕੇ ਜਿਹੜਾ ਉਹ ਆਪਾਂ ਹਾਜ਼ਰ ਹੋ ਚੁੱਕੇ ਹਾਂ ਤੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੁੰਦਾ ਹੈ ਅਮਰੀਕਾ ਦੇ ਵਿੱਚ ਉਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਤੁਹਾਡੇ ਸਰੋਤਿਆਂ ਨਾਲ ਜਿਹੜੀਆਂ ਸਾਂਝੀਆਂ ਕਰਦੇ ਹਾਂ। ਤੇ ਹਰਜੋਤ ਸਿੰਘ ਜੀ ਇਹਨੂੰ ਸਵਾਗਤ ਹੈ ਤੇ ਧੰਨਵਾਦ। ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਹਰਜੋਤ ਜੀ, ਅੱਜ ਸਤੰਬਰ ਦੀ 7 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸੋ ਸਰੋਤਿਓ, ਜੇ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜਗ੍ਹਾ ਜਿਹੜਾ ਅੱਗ ਆ ਉਸ ਨੇ ਇੱਕ ਤਰ੍ਹਾਂ ਦੇ ਨਾਲ ਤਬਾਹੀ ਮਚਾਈ ਹੋਈ ਆ। ਕਈ ਏਰੀਏ ਦੇ ਵਿੱਚ ਕਹਿੰਦੇ ਪਈ ਅੱਗ, ਭਿਆਨਕ ਅੱਗ ਦੇ ਨਾਲ ਉਹ ਏਰੀਆ ਇੱਕ ਤਰ੍ਹਾਂ ਨਾਲ ਫਰਨੈਸ ਬਣਿਆ ਹੋਇਆ ਹੈਗਾ। ਕੈਲ ਫਾਇਰ ਦੇ ਮੁਤਾਬਕ 14,800 ਦੇ ਕਰੀਬ ਜਿਹੜੇ ਫਾਇਰ ਫਾਈਟਰ ਆ ਉਹ 23 ਦੇ ਕਰੀਬ ਮੇਜਰ ਫਾਇਰਸ ਆ ਉਹਨਾਂ ਨਾਲ ਫਾਈਟ ਕਰ ਰਹੇ ਆ। ਅਗਸਤ 15 ਤੋਂ ਲੈ ਕੇ ਹੁਣ ਤੱਕ 900 ਤੋਂ ਵੱਧ ਜਗ੍ਹਾ 'ਤੇ ਜਿਹੜੀ ਅੱਗ ਆ ਉਹ ਲੱਗੀ ਹੈਗੀ ਆ। 1.5 ਮਿਲੀਅਨ ਏਕੜਸ ਜਿਹੜੇ ਕਿ 2343 ਸਕੁਅਰ ਮਾਈਲ ਬਣਦਾ ਆ, ਇਹ ਜਿਹੜੇ ਬਣਦੇ ਆ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਅੱਗ ਦੇ ਨਾਲ ਜਲ ਗਏ ਹੈਗੇ ਆ। 8 ਜਣਿਆਂ ਦੀ ਮੌਤ ਹੋ ਚੁੱਕੀ ਆ ਅਤੇ 3300 ਦੇ ਕਰੀਬ ਸਟਰਕਚਰ ਜਿਹੜੀਆਂ ਸੜ ਚੁੱਕੀਆਂ ਅਗਸਤ ਤੋਂ ਲੈ ਕੇ ਹੁਣ ਤੱਕ। ਜਿਹੜੀਆਂ ਲੇਟੈਸਟ ਪਿਛਲੇ ਵੀਕਐਂਡ ਦੇ ਦੌਰਾਨ ਜੇ ਦੱਸਦੀ ਜਾਈਏ, ਸਿਆਰਾ ਫੁੱਟ ਹਿਲਸ ਦੇ ਵਿੱਚ ਸ਼ੈਵਰ ਲੇਕ ਜਿਹੜਾ ਫ੍ਰਿਜ਼ਨੋ ਤੋਂ ਲਾਗੇ ਹੀ ਹੈਗਾ, ਉਹ ਏਰੀਆ ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਅੱਗ ਦੇ ਨਾਲ। ਉੱਥੇ ਕਹਿੰਦੇ ਪਈ 30 ਦੇ ਕਰੀਬ ਜਿਹੜੀਆਂ ਸਟਰਕਚਰਸ ਹੈਗੀਆਂ ਉਹ ਸੜ ਕੇ ਵੀ ਤਬਾਹ ਹੋ ਗਈਆਂ। 200 ਤੋਂ ਵੱਧ ਲੋਕਾਂ ਨੂੰ ਕੱਲ੍ਹ ਜਿਹੜਾ ਆ US ਦੀ ਮਿਲਟਰੀ ਨੇ ਉੱਥੋਂ ਇਵੈਕੂਏਟ ਵੀ ਕੀਤਾ ਸੀ। ਪਰ ਮੇਜਰ ਕਹਿੰਦੇ ਉੱਥੇ ਐਲੀਮੈਂਟਰੀ ਸਕੂਲ, ਚਰਚ, ਲਾਇਬ੍ਰੇਰੀ, ਹਿਸਟੋਰਿਕ ਜਨਰਲ ਸਟੋਰ ਅਤੇ ਇੱਕ ਹੋਰ ਮੇਜਰ ਹਾਈਡਰੋ ਇਲੈਕਟ੍ਰਿਕ ਪਲਾਂਟ ਹੈਗਾ, ਉਹ ਸਾਰੇ ਅੱਗ ਦੀ ਇਸ ਭੇਂਟ ਤੋਂ, ਇਸ ਦੇ ਕਹਿਰ ਤੋਂ ਬਚ ਗਏ ਹੈਗੇ ਆ। ਜੀ ਬਿਲਕੁਲ। ਕਾਫੀ ਜ਼ਿਆਦਾ ਜਿਹੜਾ ਤਾਪਮਾਨ ਆ ਉਹ ਵਧਿਆ ਹੋਇਆ ਹੈ। 121 ਡਿਗਰੀ LA ਦੇ ਵਿੱਚ ਰਿਕਾਰਡ ਕੀਤਾ ਗਿਆ। ਬੇ ਏਰੀਏ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਵੀ 100 ਤੋਂ ਉੱਤੇ ਹੀ ਜਿਹੜਾ ਕਈ ਥਾਵਾਂ ਦੇ ਉੱਤੇ ਜਿਹੜਾ ਤਾਪਮਾਨ ਆ ਉਹ ਨਾਪਿਆ ਗਿਆ ਹੈਗਾ ਆ। ਇਹ ਪਹਿਲੀ ਵਾਰੀ ਹੋਇਆ ਵੀ ਇਹਨਾਂ ਥਾਵਾਂ ਦੇ ਉੱਤੇ ਇੰਨਾ ਜ਼ਿਆਦਾ ਤਾਪਮਾਨ ਜਿਹੜਾ ਹੋਇਆ ਆ, ਰਿਕਾਰਡ ਤੋੜ ਤਾਪਮਾਨ ਜਿਹੜਾ ਇਹ ਵਧਿਆ ਆ। ਸੋ ਇਹ ਜ਼ਰੂਰ ਇੱਕ ਖਤਰੇ ਵਾਲੀ ਗੱਲ ਬਣੀ ਆ। ਸੋ ਕ੍ਰੀਕ ਫਾਇਰ ਦੀ, ਜਿਸ ਦੀ ਹਰਜੋਤ ਸਿੰਘ ਦੀ ਗੱਲ ਕੀਤੀ, ਜਿਹੜੀ ਤਕਰੀਬਨ 75,000 ਏਕੜ ਤੱਕ ਫੈਲੀ ਹੋਈ ਆ। ਇੱਥੇ ਇੱਕ ਛੋਟਾ ਜਿਹਾ ਕਹਿੰਦੇ ਇੱਕ ਟਾਊਨ ਹੈਗਾ ਆ ਜਿੱਥੇ 200 ਰੈਜ਼ੀਡੈਂਟ ਜਿਹੜੇ ਉਹ ਰਹਿੰਦੇ ਸੀਗੇ ਸ਼ੇਵਰ ਲੇਕ ਤੇ ਲਾਗੇ, ਉਹ ਕਹਿੰਦੇ ਪੂਰੀ ਤਰ੍ਹਾਂ ਜਿਹੜਾ ਉਹ ਝੁਲਸ ਗਿਆ ਹੈਗਾ ਆ। ਸੋ ਇਹ ਉੱਥੇ ਇਵੈਕੂਏਸ਼ਨ ਦੇ ਆਰਡਰ ਜਿਹੜੇ ਉਹ ਜਾਰੀ ਕੀਤੇ ਗਏ ਸੀ। ਇਹ ਤਸਵੀਰਾਂ ਉਸੇ ਤਰੀਕੇ ਦੀਆਂ ਹੀ ਹਰਜੋਤ ਸਿੰਘ ਦੀ ਨਜ਼ਰ ਆਉਂਦੀਆਂ ਜਿਹੜੀਆਂ ਅੱਜ ਤੋਂ ਕੁਝ ਸਮਾਂ ਪਹਿਲਾਂ ਲੱਗੀ ਅੱਗ ਪੈਰਾਡਾਈਸ ਜਿਹੜਾ ਸ਼ਹਿਰ ਸੀਗਾ ਉੱਥੇ ਜਿੱਦਾਂ ਉਸਨੇ ਤਬਾਹੀ ਜਿਹੜੀ ਉਹ ਮਚਾਈ ਸੀ। ਅੱਗ ਅਜਿਹੀ ਚੀਜ਼ ਆ ਜੋ ਵੀ ਇਸਦੇ ਰਸਤੇ ਦੇ ਵਿੱਚ ਆਉਂਦਾ ਹੈ ਉਸਨੂੰ ਪੂਰੀ ਤਰ੍ਹਾਂ ਨਸ਼ਟ ਕਰਦੀ ਹੋਈ ਅੱਗੇ ਜਿਹੜੀ ਉਹ ਲੰਘਦੀ ਜਾਂਦੀ ਆ। ਧੰਨ ਨੇ ਜਿਹੜੇ ਇਸ ਟਾਈਮ ਫਾਇਰ ਫਾਈਟਰਸ ਜਿਹੜੇ ਇੰਨੀ ਝੁਲਸਦੀ ਅੱਗ ਦੀ ਜਿਹੜੀ ਗਰਮੀ ਤੇ ਉੱਤੋਂ ਤਾਪਮਾਨ ਜਿਹੜਾ ਉੱਦਾਂ ਹੀ ਵਾਧਾ ਜਿਹੜਾ ਹੋਇਆ ਆ ਉਸ ਦੇ ਵਿੱਚ ਇੰਨੇ ਭਾਰ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਆ। ਸੋ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ, ਵੱਧ ਤੋਂ ਵੱਧ ਜਿਹੜੇ ਇਹਨਾਂ ਨੂੰ ਹੈਲਪ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਫਾਇਰ ਫਾਈਟਰਸ ਫੁੱਲ ਟਾਈਮ ਦੇ ਨਾਲ ਨਾਲ ਜਿਹੜੇ ਵਲੰਟੀਅਰ ਫਾਇਰ ਫਾਈਟਰਸ ਆ ਉਹ ਵੀ ਆਪਣੇ ਬਾਕੀ ਜਿਹੜੇ ਰੈਗੂਲਰ ਕੰਮ ਛੱਡ ਕੇ ਇਹਨਾਂ ਲੱਗੀਆਂ ਹੋਈਆਂ ਜਿਹੜੀਆਂ ਅੱਗਾਂ ਆ ਉਹਨਾਂ ਨੂੰ ਬੁਝਾਉਣ ਦੇ ਵਿੱਚ ਉਹ ਲੱਗੇ ਹੋਏ ਨੇ। ਜੀ ਬਿਲਕੁਲ। ਡਾਊਨਟਾਊਨ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ 100 ਡਿਗਰੀ ਤੱਕ ਪਹੁੰਚ ਗਿਆ। ਜੇ ਸੈਲਸੀਅਸ ਦੱਸਦੀ ਜਾਈਏ 37.7 ਡਿਗਰੀ ਸੈਲਸੀਅਸ। ਹਾਲਾਂਕਿ ਜਿਹੜਾ ਸੈਨ ਫਰਾਂਸਿਸਕੋ ਆ ਉਹ ਕਾਫੀ ਠੰਡਾ ਹੁੰਦਾ ਆ। ਲਾਸ ਐਂਜਲਸ ਦੇ ਵਿੱਚ ਟੈਂਪਰੇਚਰ 111 ਡਿਗਰੀ 44 ਡਿਗਰੀ ਸੈਲਸੀਅਸ ਪਹੁੰਚਿਆ ਹੈਗਾ ਅਤੇ ਲਾਸ ਐਂਜਲਸ ਦੇ ਲਾਗੇ ਵੁੱਡਲੈਂਡ ਹਿਲਸ ਜਿਹੜਾ ਆ ਉੱਥੇ 121 ਡਿਗਰੀ ਟੈਂਪਰੇਚਰ ਜਿਹੜਾ ਕਿ 49.4 ਸੈਲਸੀਅਸ ਬਣਦਾ। ਇੰਨਾ ਜ਼ਿਆਦਾ ਜਿਹੜਾ ਉੱਥੇ ਪਹੁੰਚਿਆ ਹੈਗਾ ਆ।
3 ਮਿਲੀਅਨ ਦੇ ਕਰੀਬ PG&E ਦੇ ਮੁਤਾਬਕ ਕਹਿੰਦੇ ਲੋਕ ਆ ਉਹ ਬਿਜਲੀ ਲੂਜ਼ ਕਰ ਸਕਦੇ ਆ ਜੇ ਸਾਰੇ ਜਿੰਨੀ ਪਾਪੂਲੇਸ਼ਨ ਕੈਲੀਫੋਰਨੀਆ 'ਚ ਉਹਨਾਂ ਨੇ ਬਿਜਲੀ ਨੂੰ ਵਰਤਣਾ ਘਟਾਇਆ ਨਾ, ਤੇ 3 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹ ਬਿਜਲੀ ਤੋਂ ਬਿਨਾਂ ਰਹਿ ਸਕਦੇ ਆ ਅੱਜ। ਜੀ ਬਿਲਕੁਲ, ਫਲੈਕਸ ਅਲਰਟ ਜਿਹੜੇ ਉਹ ਜਾਰੀ ਕੀਤੇ ਗਏ ਸੀ ਕੱਲ, ਜਦੋਂ ਇਹਨਾਂ ਨੇ ਜਾਰੀ ਕੀਤਾ ਸੀ ਕਿਹਾ ਸੀਗਾ ਵੀ ਕਈ ਲੋਕਾਂ ਦੀ ਬਿਜਲੀ ਜਿਹੜੀ ਰੋਟੇਟਿੰਗ ਪਾਵਰ ਆਊਟੇਜਸ ਜਿਹੜੀਆਂ ਹੋ ਸਕਦੀਆਂ ਆ, ਪਰ ਕੱਲ ਜਿਹੜਾ ਇਸ ਦੇ ਵਿੱਚ ਬਚਾ ਰਿਹਾ। ਅੱਜ ਵੀ ਉਹਨਾਂ ਨੇ ਲੋਕਾਂ ਨੂੰ ਅਗਾਹ ਕੀਤਾ ਹੈ, ਚੇਤਾਵਨੀ ਦਿੱਤੀ ਆ ਵੀ ਜੇ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਹੋਈ ਤੇ ਉਨੀ ਅਸੀਂ ਨਾ ਪੈਦਾ ਕਰ ਸਕੇ ਤਾਂ ਫਿਰ ਜਿਹੜੀ ਕਿਤੇ ਨਾ ਕਿਤੇ ਬਲੈਕ ਆਊਟ ਜਿਹੜੇ ਉਹ ਹੋ ਸਕਦੇ ਆ। ਇਸ ਚੀਜ਼ ਦੇ ਲਈ ਜਿਹੜਾ ਸਾਰਿਆਂ ਨੂੰ ਤਿਆਰ ਜਿਹੜਾ ਉਹ ਰਹਿਣਾ ਚਾਹੀਦਾ ਹੈਗਾ। ਉਧਰ ਕੈਲੀਫੋਰਨੀਆ ਦੇ ਦੁਆਰਾ ਫੋਰੈਸਟ ਕੈਂਪ ਗਰਾਊਂਡ, ਜਿੰਨੀਆਂ ਵੀ ਨੈਸ਼ਨਲ ਫੋਰੈਸਟ ਕੈਂਪ ਗਰਾਊਂਡਸ ਆ, ਉਹਨਾਂ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਬੰਦ ਕਰ ਦਿੱਤਾ ਹੈਗਾ ਆ। ਸੋ ਰਾਈਟ ਨਾਓ ਕਿਉਂਕਿ ਫਾਇਰ ਰਿਸਕ ਬਹੁਤ ਹੀ ਜ਼ਿਆਦਾ ਆ, ਸੋ ਉਹਦੇ ਚੱਲਦਿਆਂ ਉਹਨਾਂ ਨੇ ਬਚਾਅ ਵਾਸਤੇ ਕੀਤਾ। ਸਭ ਨੂੰ ਦੱਸ ਜਾਈਏ ਵੀ ਇਹ ਜਿਹੜੀ ਕ੍ਰੀਕ ਫਾਇਰ ਸ਼ਿਵਰ ਲੇਕ ਦੇ ਲਾਗੇ ਲੱਗੀ ਆ, ਇੱਕ ਜੈਂਡਰ ਰਿਵੀਲ ਪਾਰਟੀ ਦੇ ਨਾਲ ਇਸ ਅੱਗ ਦੀ ਸ਼ੁਰੂਆਤ ਨੂੰ ਜਿਹੜਾ ਉਹ ਜੋੜਿਆ ਜਾ ਰਿਹਾ ਆ, ਜਿੱਥੇ ਕੁਝ ਉਹਨਾਂ ਨੇ ਚੀਜ਼ ਐਸੀ ਵਰਤੀ ਸੀਗੀ ਜਿਸ ਤੋਂ ਬਾਅਦ ਦੇ ਵਿੱਚ ਅੱਗ ਫੈਲਣੀ ਸ਼ੁਰੂ ਹੋਈ ਹੈ ਤੇ ਜਿਹੜੀ ਹੁਣ ਤੱਕ 75,000 ਏਕੜ ਤੱਕ ਜਿਹੜੀ ਆ ਉਹ ਫੈਲ ਚੁੱਕੀ ਹੋਈ ਆ। ਸੋ ਜਿਹੜਾ ਵੀ ਕੋਈ ਕਿਤੇ ਵੀ ਜਾ ਰਿਹਾ ਆ, ਇਰਦ ਗਿਰਦ ਕਿਤੇ ਵੀ ਜਿਹੜੇ ਉਹ ਹੈਗੇ ਨੇ ਘਾਹ ਵਗੈਰਾ ਜਿਹੜਾ ਕੋਈ ਵਧਿਆ ਆ ਜਾਂ ਕੋਈ ਅਜਿਹੀ ਚੀਜ਼ ਆ, ਉਹ ਅਜਿਹੇ ਮੌਕਿਆਂ ਦੇ ਉੱਤੇ ਹੁਣ ਜ਼ਿਆਦਾ ਜਿਹੜਾ ਉਹ ਧਿਆਨ ਉਹਨਾਂ ਨੂੰ ਰੱਖਣ ਦੀ ਜ਼ਰੂਰਤ ਹੈਗੀ ਆ ਜੀ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਘੁੰਮਣ ਵੀ ਜਾਂਦੇ ਆ ਨੈਸ਼ਨਲ ਪਾਰਕਸ ਦੇ ਵਿੱਚ। ਸਿਆਰਾ ਫੁੱਟਹਿਲਸ ਦੇ ਵਿੱਚ ਕਹਿੰਦੇ ਹਾਈਕਰਸ ਬੇ ਏਰੀਆ ਤੋਂ ਗਏ ਸੀ 7 ਜਣੇ, ਲੱਕਲੀ 2 ਘੰਟੇ ਕਹਿੰਦੇ ਉਹ ਤੁਰ ਕੇ ਤੇ ਫਿਰ ਕਾਰਾਂ ਦੇ ਨਾਲ ਮਸੀਂ ਬਚੇ ਹੈਗੇ ਆ, ਨਹੀਂ ਤਾਂ ਉਹਨਾਂ ਨੇ ਪੂਰੀ ਕਹਿੰਦੇ ਅੱਗ ਦੀ ਲਪੇਟ ਵਿੱਚ ਆ ਜਾਣਾ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਜੋ ਬਾਈਡਨ ਤੇ ਕਮਲਾ ਹੈਰਿਸ ਆ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਵੀ ਇਹ ਐਂਟੀ ਵੈਕਸੀਨ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਦੇ ਰਹੇ ਆ। ਰਾਈਟ ਨਾਓ ਆਪਾਂ ਦੇਖਿਆ ਵੀ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਅਮਰੀਕਾ ਦੇ ਦੁਆਰਾ ਬਿਲੀਅਨਸ ਆਫ ਡਾਲਰ ਜਿਹੜੇ ਆ ਕਰੋਨਾ ਵਾਇਰਸ ਕੋਵਿਡ-19 ਦੀ ਵੈਕਸੀਨ ਨੂੰ ਇਜਾਦ ਕਰਨ ਦੇ ਲਈ ਤੇ ਉਹਦੇ ਲੌਜਿਸਟਿਕਸ ਦੇ ਲਈ ਜਿਹੜੇ ਉਹ ਲਾਏ ਗਏ ਹੈਗੇ ਨੇ। ਵੱਖ-ਵੱਖ ਕੰਪਨੀਆਂ ਦੇ ਨਾਲ ਇਹਨਾਂ ਨੇ ਇਕਰਾਰ ਕੀਤੇ ਨੇ, ਜਿਨ੍ਹਾਂ ਦੇ ਵਿੱਚ ਮਿਲੀਅਨਸ ਆਫ ਡੋਜ਼ਿਸ ਲੈਣ ਦੇ ਲਈ ਉਹਨਾਂ ਨੇ ਇਕਰਾਰ ਕੀਤੇ ਨੇ। ਰਾਸ਼ਟਰਪਤੀ ਟਰੰਪ ਨੇ ਅੱਜ ਇਹਨਾਂ ਦੇ ਕੈਂਪੇਨ ਨੂੰ ਜਿਹੜਾ ਐਂਟੀ ਵੈਕਸੀਨ ਰੈਟੋਰਿਕ ਦੇ ਨਾਲ ਜੋੜ ਕੇ ਜਿਹੜਾ ਉਹ ਦੱਸਿਆ, ਤੇ ਉਹਨਾਂ ਨੇ ਕਿਹਾ ਵੀ ਇਹ ਅੰਡਰਮਾਈਨ ਕਰਦੇ ਨੇ ਸਾਇੰਸ ਨੂੰ। ਜਦਕਿ ਆਪਾਂ ਇਹ ਦੇਖਿਆ ਵੀ ਜ਼ਿਆਦਾਤਰ ਜਿਹੜੇ ਵੀ ਐਂਟੀ ਵੈਕਸੀਨ ਵਾਲੇ ਹੁੰਦੇ ਆ ਉਹ ਡਿਫਰੈਂਟ ਖੇਮੇ ਦੇ ਵਿੱਚੋਂ ਆ। ਹੁਣ ਜਿਹੜੇ ਬਾਈਡਨ ਤੇ ਹੈਰਿਸ ਕੈਂਪੇਨ ਆ, ਉਹਨਾਂ ਨੇ ਆਪਣੇ ਵੱਲੋਂ ਇਸ ਚੀਜ਼ ਦੇ ਜਵਾਬ 'ਚ ਆਖਿਆ ਆ ਵੀ ਸਾਡੇ ਵੱਲੋਂ ਅਜਿਹੀ ਕੋਈ ਵੀ ਗੱਲ ਨਹੀਂ ਆ ਕਿ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੀਆਂ ਗੱਲਾਂ ਨੂੰ ਤਰੋੜ ਮਰੋੜ ਕੇ ਜਿਹੜਾ ਉਹ ਬੋਲਿਆ ਹੈਗਾ ਆ। ਤੇ ਹੁਣ ਏਦਾਂ ਹੀ ਲੱਗਦਾ ਹਰਜੋਤ ਸਿੰਘ ਜੀ ਵੀ ਜਿੱਦਾਂ ਆਪਾਂ ਅਮਰੀਕਾ ਦੀ ਪੋਲਿਟਿਕਸ ਨਹੀਂ ਹੋਣਗੇ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆ ਕੇ ਗੱਲਾਂ ਜਿਹੜੀਆਂ ਉਹ ਸੁਣ ਰਹੀ ਹੋਈ ਹੈ ਜੀ। ਕੁਛ ਦਿਨ ਪਹਿਲਾਂ ਸਰੋਤਿਆਂ ਨੂੰ ਦੱਸਦੀ ਜਾਈਏ, ਕਮਲਾ ਹੈਰਿਸ ਨੇ ਇਹ ਕਿਹਾ ਸੀ ਵੀ ਜਿਹੜਾ ਇਹ ਵੈਕਸੀਨ ਆ, ਮੇਰਾ ਕੋਈ ਯਕੀਨ ਨਹੀਂ ਹੈ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਤੇ ਵੀ ਜਿਹੜਾ ਇੰਨੀ ਜਲਦੀ ਆ ਸਕਦਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਬੋਲੇ ਹੈਗੇ ਆ। ਸਾਰਿਆਂ ਨੂੰ ਪਤਾ ਹੈ ਵੀ ਪੂਰੇ ਦੁਨੀਆ ਦੇ ਵਿੱਚ 16 ਤੋਂ ਵੱਧ ਕੰਪਨੀਆਂ ਜਿਹੜੀਆਂ ਵੈਕਸੀਨ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਹੈਗੀਆਂ। FDA ਵੱਲੋਂ ਕੁਛ ਕੁ ਛੋਟਾਂ ਵੀ ਦਿੱਤੀਆਂ ਗਈਆਂ ਆ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਆ ਇਹ ਵੈਕਸੀਨ ਆ ਇਹ ਲੋਕਾਂ ਨੂੰ ਮਿਲ ਜਾਵੇ। ਦੋਏ ਕੰਡੀਸ਼ਨ ਉਹਦੀਆਂ ਹੈਗੀਆਂ ਆ, ਇੱਕ ਉਹ ਸੇਫ ਹੋਣਾ ਚਾਹੀਦਾ ਤੇ ਦੂਜਾ ਇਫੈਕਟਿਵ ਹੋਣਾ ਚਾਹੀਦਾ ਹੈਗਾ। ਸੋ ਇਹ FDA ਨੇ ਜਿਹੜਾ ਕਨਫਰਮ ਕਰਨਾ ਹੈਗਾ, ਉਹ ਤੋਂ ਬਾਅਦ ਹੀ ਹੋਣਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਆਪਾਂ ਸੈਨ ਫਰਾਂਸਿਸਕੋ ਤੋਂ ਆ ਰਹੀ ਆ, ਕਹਿੰਦੇ ਵੀ ਉੱਥੇ ਇੱਕ ਬਰਨਿੰਗ ਮੈਨ ਕਲਚਰ ਕਰਕੇ ਇੱਕ ਪ੍ਰੋਗਰਾਮ ਹੁੰਦਾ ਹੈਗਾ ਸੈਨ ਫਰਾਂਸਿਸਕੋ ਦੇ ਵਿੱਚ, ਤੇ ਪਿਛਲੇ ਸੈਚਰਡੇ ਉੱਥੇ 1000 ਤੋਂ ਵੱਧ ਲੋਕ ਇਸ ਜਿਹੜਾ ਮੇਲਾ ਆ ਉਹਦੇ ਵਿੱਚ ਇਕੱਠੇ ਹੋ ਗਏ। ਤੇ ਇਹ ਤੋਂ ਬਾਅਦ ਜਿਹੜੀ ਲੰਡਨ ਬਰੀਡ ਆ ਮੇਅਰ ਸੈਨ ਫਰਾਂਸਿਸਕੋ ਦੀ, ਉਸ ਨੇ ਕਿਹਾ ਵੀ ਇਹ ਬਹੁਤ ਹੀ ਮਾੜੀ ਗੱਲ ਆ ਵੀ 1000 ਬੰਦੇ ਦਾ ਇਕੱਠਾ ਹੋ ਜਾਣਾ, ਤੇ ਹਜੇ ਕਰੋਨਾ ਵਾਇਰਸ ਜਿਹੜੀ ਆ ਪੂਰੇ ਜ਼ੋਰਾਂ ਸ਼ੋਰਾਂ 'ਤੇ ਆ, ਤੇ ਇਹ ਤਾਂ ਬਹੁਤ ਖਤਰੇ ਵਾਲੀ ਗੱਲ ਆ ਲੇਬਰ ਡੇ ਵੀਕਐਂਡ ਦੇ ਉੱਤੇ। ਤੇ ਉਹ ਤੋਂ ਬਾਅਦ ਜਿਹੜੇ ਕਈ ਏਰੀਏ ਦੇ ਬੀਚ ਜਿਹੜੇ ਆ ਉਹ ਵੀ ਬੰਦ ਕਰ ਦਿੱਤੇ ਗਏ ਹੈਗੇ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ। ਜੀ ਬਿਲਕੁਲ, ਇਹ ਹਰ ਸਾਲਾਨਾ ਜਿਹੜਾ ਇਹ ਸਮਾਗਮ ਹੁੰਦਾ ਜਿਸ ਦੇ ਵਿੱਚ ਵੱਖ-ਵੱਖ ਬਰਨਿੰਗ ਮੈਨ ਫੈਸਟੀਵਲ ਜਿਹੜਾ ਇਹ ਮਨਾਇਆ ਜਾਂਦਾ ਹੁੰਦਾ, ਇਹ ਮਾੜੀ ਗੱਲ ਆ।
ਲੋਕਾਂ ਦੇ ਦੁਆਰਾ, ਦੂਜਿਆਂ ਨੂੰ ਤੇ ਬੜੀ ਜਲਦੀ ਟੀਚਰਾਂ ਤੇ ਉਂਗਲੀਆਂ ਜਿਹੜੀਆਂ ਕਰਦੇ ਨੇ, ਤੇ ਖੁਦ ਦੇਖੋ ਆਪ ਇਹ ਲੋਕ ਕੀ ਜਿਹੜਾ ਉਹ ਕਰਨ ਲੱਗੇ ਹੋਏ ਨੇ। ਤੇ ਮੈਂ ਉਹਨਾਂ ਵੀ ਤਾਂ ਵੀ ਚੰਗੇ ਆ ਵੀ ਲੰਡਨ ਰੀਡ ਨੇ ਇੱਕ ਸਖਤ ਸਟੈਂਡ, ਸਖਤ ਬਿਆਨ ਜਿਹੜਾ ਇਸ ਚੀਜ਼ ਦੇ ਉੱਤੇ ਦਿੱਤਾ ਹੈਗਾ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਅਗਲੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ USPS ਨੂੰ ਲੈ ਕੇ ਵੀ ਹੁਣ ਕਾਫੀ ਜਿਹੜਾ ਵਿਵਾਦ ਆ ਉਹ ਆਲਰੇਡੀ ਆਪਾਂ ਜਿੱਦਾਂ ਦੱਸ ਹੀ ਰਹੇ ਆ ਵੀ ਉਹ ਚੱਲ ਰਿਹਾ ਹੈਗਾ ਆ। ਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਲੱਗ ਰਿਹਾ ਵੀ ਜੇ ਇਹ ਜਿਹੜਾ ਡਿਜੋਏ ਹੈਗਾ, ਲੂਇਸ ਡਿਜੋਏ, ਜਿਸ ਦੇ ਉੱਤੇ ਉਸਤੇ ਹੀ ਸਾਬਕਾ ਜਿਹੜੇ EMPLOYEES ਆ, ਕੰਮ ਕਰਨ ਵਾਲਿਆਂ ਨੇ ਜਿਹੜੇ ਦੋਸ਼ ਲਾਏ ਆ ਵੀ ਇਹ ਕਹਿੰਦਾ ਸੀਗਾ ਵੀ ਤੁਸੀਂ ਫੰਡ ਰੇਜ਼ਿੰਗ ਦੇ ਵਿੱਚ ਡਾਲਰ ਦਿਓ ਤੇ ਮੈਂ ਉਨੇ ਹੀ ਤੁਹਾਨੂੰ ਬੋਨਸ ਦੇ ਵਜੋਂ ਤਨਖਾਹ ਦੇ ਵਿੱਚ ਜਿਹੜਾ ਬਾਅਦ 'ਚ ਡਾਲਰ ਜਿਹੜੇ ਉਹ ਦੇਈ ਜਾਊਂਗਾ। ਤੇ ਕਹਿੰਦੇ ਵੀ ਜੇ ਇਹ ਪ੍ਰੂਵਨ ਹੋ ਜਾਂਦਾ ਆ ਤੇ ਇਹ ਆਪਣੀ ਜਿਹੜੀ ਜੌਬ ਆ ਉਹ ਲੂਜ਼ ਕਰ ਸਕਦਾ ਆ। ਵੀ ਇਹ ਕੈਂਪੇਨ ਫਾਈਨੈਂਸ ਦੀਆਂ ਐਲੀਗੇਸ਼ਨਸ ਕਾਫੀ ਗੰਭੀਰਤਾ ਦੇ ਨਾਲ ਅਮਰੀਕਾ ਦੇ ਵਿੱਚ ਇਸ ਨੂੰ ਜਿਹੜਾ ਉਹ ਲਈਆਂ ਜਾਂਦੀਆਂ ਆ। ਤੇ ਵਿਰੋਧੀ ਖੇਮੇ ਨੇ ਤਾਂ ਜਿਹੜੀ ਗੱਲ ਕਰਨੀ ਹੀ ਕਰਨੀ ਇਸ ਦੇ ਵਿੱਚ ਹੈਗੀ ਆ, ਤੇ ਹੋ ਸਕਦਾ ਵੀ ਜਲਦ ਹੀ ਇਸ ਦੇ ਉੱਤੇ ਜਿਹੜੀ ਜਾਂਚ ਆ ਉਸ ਨੂੰ ਸ਼ੁਰੂ ਕਰ ਦਿੱਤਾ ਜਾਵੇ, ਤੇ ਜਿਸ ਤੇ ਚੱਲਦਿਆਂ ਇਹ ਆਪਣੀ ਜੌਬ ਜਿਹੜੀ ਉਹ ਲੂਜ਼ ਕਰ ਸਕਦਾ ਹੈ। ਜੀ, ਅਗਲੀ ਖਬਰ ਫਿਲੀਪਾਈਨਸ ਤੋਂ ਆ ਰਹੀ ਆ। ਫਿਲੀਪਾਈਨਸ ਤੇ US ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਬਾਹਲਾ ਰਿਲੇਸ਼ਨ ਇਸ ਟਾਈਮ ਸਰਕਾਰਾਂ ਦੇ ਵਿੱਚ ਬਾਹਲਾ ਗੁੱਡ ਨਹੀਂ ਹੈਗਾ। ਫਿਲੀਪਾਈਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਰੋਦਰੀਗੋ ਡਿਊਟਰੇ, ਉਹਨਾਂ ਨੇ ਅੱਜ ਇੱਕ US ਦਾ ਜਿਹੜਾ ਫੌਜੀ ਆ ਜੋਸਫ ਸਕਾਟ ਪੈਂਬਰਟਨ, ਉਸ ਨੂੰ ਮਾਫੀ ਦੇ ਦਿੱਤੀ ਆ। ਉਸ ਨੇ 2014 ਸੰਨ ਦੇ ਵਿੱਚ ਇੱਕ ਟਰਾਂਸਜੈਂਡਰ ਵੂਮਨ ਜਿਹੜੀ ਆ ਉਹਦੀ ਕਿਲਿੰਗ ਕੀਤੀ ਸੀ, ਉਹਨੂੰ ਮਾਰਿਆ ਸੀ। ਉਸ ਤੋਂ ਬਾਅਦ ਇਸ ਫੌਜੀ ਨੂੰ 12 ਸਾਲਾਂ ਦੀ 6 ਤੋਂ ਲੈ ਕੇ 12 ਸਾਲਾਂ ਦੀ ਜਿਹੜੀ ਆ ਸਜ਼ਾ ਹੋਈ ਸੀ, ਤੇ ਹੁਣ ਉਹ ਬਾਅਦ ਦੇ ਵਿੱਚ ਰਿਡਿਊਸ ਕਰ ਦਿੱਤੀ ਗਈ 12 ਸਾਲਾਂ ਤੋਂ 10 ਸਾਲ। ਤੇ ਅੱਜ ਫਿਲੀਪਾਈਨਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਸ ਅਮਰੀਕਨ ਫੌਜੀ ਦੀ ਜਿਹੜੀ ਸਾਰੀ ਸਜ਼ਾ ਆ ਉਹ ਮਾਫ ਕਰ ਦਿੱਤੀ ਹੈਗੀ ਆ। ਇਹ ਵੀ ਦੱਸ ਦਈਏ ਜਿਹੜੇ ਫਿਲੀਪਾਈਨ ਦੇ ਪ੍ਰੈਜ਼ੀਡੈਂਟ ਆ ਉਹ ਗੇ, ਲੈਸਬੀਅਨ, ਟਰਾਂਸਜੈਂਡਰ ਜਿਹੜੇ ਲੋਕ ਹੈਗੇ ਇਹਨਾਂ ਦੇ ਵੀ ਕਾਫੀ ਉਲਟ ਹੈਗੇ ਆ। ਪਰ ਹੁਣ ਬਹੁਤ ਸਾਰੇ ਜਿਹੜੇ ਨੈਸ਼ਨਲਿਸਟ ਉਹਨਾਂ ਦੇ ਹੱਕ ਵਾਲੇ ਆ ਫਿਲੀਪਾਈਨਸ ਦੇ ਵਿੱਚ, ਉਹ ਉੱਥੇ ਦੇ ਪ੍ਰੈਜ਼ੀਡੈਂਟ ਦੇ ਉਲਟ ਕਾਫੀ ਆਏ ਆ। ਕਹਿੰਦੇ ਵੀ ਇਹਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਕ੍ਰਾਈਮ ਜਾਂ ਉਹਨਾਂ ਦੇ ਉੱਤੇ ਜਿਹੜਾ ਆ ਅਤਿਆਚਾਰ ਵਧਣਾ ਸ਼ੁਰੂ ਹੋ ਸਕਦਾ ਹੈਗਾ। ਤੇ ਹਰਜੋਤ ਸਿੰਘ ਜੀ ਜ਼ਰੂਰ, ਜਿੱਦਾਂ ਤੁਸੀਂ ਸਵੇਰੇ ਦੱਸਿਆ ਸੀ SBI ਦੇ ਜਿਹੜੇ ਲੋਨਸ ਆ ਉਸ ਨੂੰ ਲੈ ਕੇ ਜਿਹੜਾ ਕਈ ਤਰੀਕੇ ਦਾ ਫਰਾਡ ਜਿਹੜਾ ਉਹ ਚੱਲ ਰਿਹਾ ਆ, ਵੀ ਉਹ ਵੀ ਜ਼ਰੂਰ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਅਗਾਹ ਕਰ ਦਿਓ, ਦੱਸ ਦਿਓ ਵੀ ਕਿਹੜੀਆਂ ਚੀਜ਼ਾਂ ਤੋਂ ਜਿਹੜਾ ਬਚਾਅ ਰੱਖਣ ਦੀ ਜ਼ਰੂਰਤ ਹੈਗੀ ਆ, ਕਿੱਦਾਂ ਦੇ ਜਿਹੜੇ ਲੋਕ ਆ ਤੁਹਾਡੇ ਨਾਲ ਇਸ ਚੀਜ਼ ਨੂੰ ਲੈ ਕੇ ਫਰਾਡ ਜਿਹੜਾ ਉਹ ਕਰ ਸਕਦੇ ਨੇ। ਜੀ, ਸੋ ਬਿਲਕੁਲ ਅੱਜ ਕੱਲ੍ਹ ਫਰਾਡਸ ਦੀਆਂ ਗੱਲਾਂ ਤਾਂ ਬਹੁਤ ਆਉਂਦੀਆਂ। ਆਪਾਂ ਹਮੇਸ਼ਾ ਹੀ ਵਾਰ-ਵਾਰ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਹੈਗੇ ਆ ਉਹਨਾਂ ਨੂੰ ਡਿਸਕਲੋਜ਼ ਕਰਦੇ ਰਹਿੰਦੇ, ਉਹਨਾਂ ਨੂੰ ਦੱਸਦੇ ਰਹਿੰਦੇ ਆ ਵੀ ਭਾਈ ਤਿਆਰ ਰਹੋ। ਇਹ ਜਿਹੜੀਆਂ ਬਹੁਤ ਸਾਰੀਆਂ ਕਾਲਸ ਆ ਇਹ ਫਰਾਡ ਹੁੰਦੀਆਂ ਹੈਗੀਆਂ। ਬਹੁਤ ਸਾਰੇ ਲੋਕਾਂ ਨੂੰ SBA ਦੇ ਲੋਨ ਮਿਲੇ ਵੀ ਹੈਗੇ ਆ। ਅੱਜ ਕੱਲ੍ਹ ਕਈ ਜਿਹੜੀਆਂ ਇੰਡੀਪੈਂਡੈਂਟ ਕੰਪਨੀਆਂ ਉਹ ਇੱਕ ਫਿਸ਼ਿੰਗ ਈਮੇਲ ਬਣਾ ਲੈਂਦੀਆਂ। ਤੁਹਾਨੂੰ ਲੱਗਦਾ ਇਹ ਆ ਵੀ ਉਹ SBA ਵੱਲੋਂ ਈਮੇਲ ਆਈ ਆ, ਪਰ ਉਹ SBA ਦੀ ਈਮੇਲ ਹੁੰਦੀ ਨਹੀਂ ਹੈਗੀ। ਉਹਦੇ 'ਚ ਉਹ ਕਹਿੰਦੇ ਆ ਵੀ ਤੁਹਾਡਾ ਜਿਹੜਾ ਲੋਨ ਆ ਤੁਸੀਂ ਅਪਰੂਵ ਹੋ ਗਏ ਹੈਗੇ ਆ, ਅਤੇ ਸਾਨੂੰ ਜਿਹੜੀ ਆ ਤੁਹਾਡੀ ਚੈਕਿੰਗ ਅਕਾਊਂਟ ਦੀ ਇਨਫੋਰਮੇਸ਼ਨ ਦੇ ਦਿਓ, ਅਸੀਂ ਤੁਹਾਡੇ ਜਿਹੜੇ ਜਮ੍ਹਾਂ ਪੈਸੇ ਆ ਉਹ ਕਰਵਾ ਦਾਂਗੇ। ਸੋ ਉਹ ਤੋਂ ਜਿਹੜਾ ਆ ਪਲੀਜ਼ ਮੇਕ ਸ਼ੋਰ ਰੱਖੋ। ਇੱਦਾਂ ਦੀ SBA ਨੇ ਜਿਹੜਾ ਆ ਪਿਛਲੇ ਹਫ਼ਤੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕੀਤਾ ਆ ਵੀ ਅਸੀਂ ਕੋਈ ਇੱਦਾਂ ਦੀ ਜਿਹੜੀ ਆ ਈਮੇਲਸ ਨਹੀਂ ਕਰਦੇ। ਜੇ ਜਿਨ੍ਹਾਂ ਨੇ SBA ਲੋਨ ਮੋਸਟਲੀ ਅਪਲਾਈ ਕੀਤੇ ਵੀ ਸੀ, EIDL ਜਾਂ ਹੋਰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲੇ ਮੋਸਟਲੀ ਲੋਕਾਂ ਨੂੰ ਮਿਲ ਗਏ ਸੀ। ਜਿਨ੍ਹਾਂ ਨੂੰ ਨਹੀਂ ਵੀ ਮਿਲੇ ਉਹ ਡਾਇਰੈਕਟਲੀ ਉਹਨਾਂ ਦੇ SBA ਦੇ ਆਫਿਸ ਗੂਗਲ ਤੋਂ ਸਰਚ ਕਰਕੇ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ। ਮੇਕ ਸ਼ੋਰ ਕਰੋ ਜੇ ਤੁਹਾਨੂੰ ਕੋਈ ਵੀ ਇੱਦਾਂ ਦੀ ਜਿਹੜੀ ਲੱਗਦੀ ਆ ਵੀ ਬੜੀ ਜੀ ਹਾਂ ਤੁਹਾਡਾ ਲੋਨ ਅਪਰੂਵ ਹੋ ਗਿਆ, ਤੁਹਾਡੇ ਅਕਾਊਂਟ 'ਚ ਅਸੀਂ ਪੈਸੇ ਜਮ੍ਹਾਂ ਕਰਾਉਣੇ ਆ, ਅਕਾਊਂਟ ਨੰਬਰ ਦੇ ਦਿਓ। ਸੋ ਇਹਦਾ ਮਤਲਬ ਇਹ ਆ ਵੀ ਉਹ ਫਰਾਡ ਈਮੇਲ ਹੀ ਹੈਗੀ ਆ। ਸੋ ਉਹ ਤੋਂ ਬਚ ਕੇ ਰਹੋ। ਅੱਜ ਕੱਲ੍ਹ ਜਨਤਾ ਬਹੁਤ ਵਿਹਲੀ ਵੀ ਹੈਗੀ ਆ, ਲੇ ਆਫ ਬਹੁਤ ਲੋਕ ਹੋਏ ਆ। ਸੋ ਪੁੱਠੇ ਪਾਸੇ ਨੂੰ ਕਈਆਂ ਦਾ ਜਿਹੜਾ ਦਿਮਾਗ ਚੱਲਦਾ ਹੈਗਾ, ਅਤੇ ਉਹ ਜਿਹੜੇ ਲੋਕ ਵਿਕਟਮਸ ਆ ਕਈ ਲੋਕਾਂ ਨੂੰ ਬਹੁਤ ਜਲਦੀ ਬਣਾ ਲੈਂਦੇ ਆ, ਕਿਉਂਕਿ ਲੋਕਾਂ ਨੂੰ ਜ਼ਰੂਰਤ ਆ। ਕਈ ਬਿਜ਼ਨਸਸ ਉਹ ਬਹੁਤ ਬੁਰੀ ਹਾਲਤ ਵਿੱਚ ਵੀ ਆ। ਆਪਾਂ ਦੇਖਦੇ ਹਾਂ ਆਪਣੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਛੋਟੇ ਛੋਟੇ ਸੀ ਉਹ ਬੰਦ ਵੀ ਹੋ ਗਏ ਹੈਗੇ। ਕੋਈ ਡੈਸਪਰੇਟ ਜਿਹੜਾ ਓਨਰ ਹੋ ਸਕਦਾ ਆ ਉਹ ਸੋਚੂਗਾ ਵੀ ਸ਼ਾਇਦ ਮੇਰਾ ਲੋਨ ਮਿਲ ਗਿਆ ਅਤੇ ਮੈਂ ਇਨਫੋਰਮੇਸ਼ਨ ਦੇ ਦਾਂ, ਉਹਨਾਂ ਨੇ ਜਿੰਨੇ ਕੁ ਤੁਹਾਡੇ ਪੈਸੇ ਅਕਾਊਂਟ 'ਚ ਪਏ ਉਹ ਵੀ ਜਿਹੜੇ ਕੱਢ ਕੇ ਲੈ ਜਾਣੇ ਆ। ਸੋ ਇਹ SBA ਨੇ ਜਿਹੜੀ ਆ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਪਲੀਜ਼ ਵੀ ਇਹਦਾ ਮੇਕ ਸ਼ੋਰ ਕਰੋ ਜੇ ਤੁਹਾਨੂੰ ਇੱਦਾਂ ਦੀ ਕੋਈ
ਕੋਈ ਈਮੇਲ ਆਉਂਦੀ ਆ ਪਹਿਲਾਂ ਤੁਸੀਂ SBA ਦੇ ਆਫਿਸ ਦੇ ਵਿੱਚ ਕਾਲ ਕਰੋ ਕਨਫਰਮ ਕਰਨ ਦੇ ਲਈ। ਨਹੀਂ ਤਾਂ ਫੇਕ ਈਮੇਲਸ ਬਣਾ ਕੇ ਉਹ ਤੁਹਾਨੂੰ ਆ ਰਹੀਆਂ ਵੀ ਹਾਂ ਜੀ ਤੁਹਾਡਾ ਲੋਨ ਅਪਰੂਵ ਹੋ, ਕਿਉਂਕਿ ਬਹੁਤ ਸਾਰੇ ਜਿਨ੍ਹਾਂ ਨੂੰ ਲੋਨ ਮਿਲੇ ਵੀ ਆ ਨਾ, ਉਹ ਅੱਜ ਕੱਲ੍ਹ ਇੱਕ ਵੈਬਸਾਈਟ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ। SBA ਨੇ ਪਿੱਛੇ ਜਿਹਾ ਲਿਸਟ ਵੀ ਉਹ ਜਾਰੀ ਕਰ ਦਿੱਤੀ ਸੀ। ਸੋ ਉਹਨਾਂ ਵੱਲ ਦੇਖ ਕੇ ਵੀ ਇਹ ਜਿਹੜੀਆਂ ਕੰਪਨੀਆਂ ਵੀ ਤੁਹਾਨੂੰ ਪਹਿਲਾਂ ਲੋਨ ਦਿੱਤਾ, ਹੁਣ ਤੁਹਾਡਾ ਦੂਜਾ ਲੋਨ ਅਪਰੂਵ ਹੋ ਗਿਆ ਹੈਗਾ, ਸੋ ਉਹਦੇ ਲਈ ਤੁਸੀਂ ਆਪਣੀ ਚੈਕਿੰਗ ਅਕਾਊਂਟ ਇਨਫੋਰਮੇਸ਼ਨ ਦਿਓ। ਸੋ ਪਲੀਜ਼ ਇਹ ਮੇਕ ਸ਼ੋਰ ਰੱਖੋ ਜਿਹੜਾ ਕੋਈ ਤੁਹਾਨੂੰ ਲੱਗਦਾ ਵੀ ਬੜਾ ਈਜ਼ੀ ਤੁਹਾਨੂੰ ਕੋਈ ਪੈਸੇ ਭੇਜ ਰਿਹਾ, ਉਹ ਸਰਾਸਰ ਉਹ ਝੂਠ ਹੈਗਾ ਜੀ। ਤੇ ਉਹਨਾਂ ਨੇ ਸਾਫ਼-ਸਾਫ਼ ਆਪਣੀ ਵੈਬਸਾਈਟ ਤੇ ਲਿਖਿਆ ਵੀ SBA ਕਦੀ ਵੀ ਤੁਹਾਨੂੰ 7A ਜਾਂ ਡਿਜ਼ਾਸਟਰ ਲੋਨ ਜਾਂ ਗ੍ਰਾਂਟ ਆ ਉਸ ਦੇ ਲਈ ਕਦੀ ਵੀ ਉਹ ਕੰਟੈਕਟ ਇਨੀਸ਼ੀਏਟ ਜਿਹੜੇ ਆ ਉਹ ਨਹੀਂ ਕਰਦੇ ਹੁੰਦੇ। ਜੇ ਤੁਸੀਂ ਅਪਲਾਈ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਹੀ ਉਹ ਅੱਗੇ ਪ੍ਰੋਸੈਸਿੰਗ ਜਿਹੜੀ ਉਹ ਕੀਤੀ ਜਾਂਦੀ ਆ। SBA ਨੇ ਤੇ ਇਹ ਵੀ ਕੀਤਾ ਹੈ ਵੀ ਜਿਹੜਾ ਬ੍ਰੋਕਰੇਜ ਫੀਸ ਆ ਉਸ 3% ਜਿਹੜਾ ਲੋਨ ਆ $50,000 ਤੋਂ ਘੱਟ ਜਿਹੜੇ ਹੁੰਦੇ ਆ ਜਾਂ ਉਤੋਂ ਤੱਕ 50,000 ਤੋਂ 1 ਮਿਲੀਅਨ ਤੱਕ ਦੇ ਲਈ ਜਿਹੜਾ 2% ਤੱਕ ਜਿਹੜਾ ਉਹ ਰੱਖਿਆ ਜਾਂਦਾ ਆ। ਸੋ ਜੇ ਕੋਈ ਉਸ ਤੋਂ ਵੱਧ ਵੀ ਤੁਹਾਡੇ ਕੋਲੋਂ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਵੀ ਕਿਤੇ ਨਾ ਕਿਤੇ ਇੱਕ ਗਲਤ ਜਿਹੜਾ ਉਹਨਾਂ ਦਾ ਸਕੈਮ ਹੋ ਸਕਦਾ ਆ। ਸੋ ਫਿਸ਼ਿੰਗ ਅਟੈਕ ਸਕੈਮਸ ਜਿਹੜੇ SBA ਦਾ ਲੋਗੋ, ਕਿਉਂਕਿ ਉਹਨਾਂ ਦੀ ਵੈਬਸਾਈਟ ਤੇ ਹੈਗਾ ਲੋਗੋ ਲਾ ਕੇ ਉਹਨਾਂ ਨੇ ਆਪਣੀ ਈਮੇਲ ਦੇ ਵਿੱਚ ਲਾਉਣਾ ਕੋਈ ਬਹੁਤਾ ਉਹਨਾਂ ਦੇ ਲਈ ਔਖਾ ਜਿਹੜਾ ਉਹ ਨਹੀਂ ਹੈਗਾ। ਇੱਕ ਜਦੋਂ ਧਿਆਨ ਦੇ ਨਾਲ ਜਿਹੜਾ ਤੁਹਾਨੂੰ ਦੇਖਣ ਦੀ ਜ਼ਰੂਰਤ ਆ ਵੀ ਜਦੋਂ ਈਮੇਲ ਆ ਰਹੀ ਆ ਵੀ ਦੇਖੋ ਵੀ ਕਿਹੜੀ ਈਮੇਲ ਐਡਰੈਸ ਤੋਂ ਜਿਹੜਾ ਆ ਰਹੀ ਆ। ਜ਼ਿਆਦਾਤਰ ਜਿਹੜੀ ਈਮੇਲ ਦੀ ਜਦੋਂ ਡਿਟੇਲਸ ਦੇ ਵਿੱਚ ਤੁਸੀਂ ਜਾਣਦੇ ਆ ਵੀ ਫਰੋਮ ਕਿਹਦੇ ਵੱਲੋਂ ਆ, ਉਹਦੇ ਵਿੱਚ SBA.gov ਨਹੀਂ ਹੋਊਗਾ, ਤੇ ਜੇ ਉਹ ਨਹੀਂ ਹੈਗਾ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਨਾਲ ਇਹ ਧੋਖਾ ਕਰਨ ਦੇ ਫਿਰਾਕ ਦੇ ਵਿੱਚ ਹੈਗੇ ਨੇ। ਸੋ ਇਸ ਚੀਜ਼ ਨੂੰ ਜਿਹੜਾ ਉਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੋ, ਐਵੇਂ ਰਗੜ ਜਿਹੜਾ ਉਹ ਨਾ ਹੋ ਜਿਓ। ਤੁਸੀਂ ਅਕਾਊਂਟ ਇਨਫੋਰਮੇਸ਼ਨ ਦਾ ਡਾਲਰ ਪਵਾਉਣ ਦੇ ਲਈ ਜਿਹੜੀ ਉਹ ਦੇਣੀ ਆ ਬਾਅਦ ਦੇ ਵਿੱਚ ਉਹਦੇ ਵਿੱਚੋਂ ਨਿਕਲ ਨਾ ਜਾਣ, ਤੇ ਜਿਹੜੇ ਕੁਝ ਆਲਰੇਡੀ ਇੰਨੀ ਸਮੱਸਿਆ ਚੱਲ ਰਹੀ ਆ ਉਹਦੇ ਵਿੱਚ ਬੰਦਾ ਫਿਰ ਹੱਥ ਤੇ ਹੱਥ ਧਰਿਆ ਬੈਠਾ ਰਹਿ ਜਾਊਗਾ। ਇੱਕ ਅੱਜ ਕੱਲ੍ਹ ਹੋਰ ਬਹੁਤ ਫਰਾਡ ਚੱਲ ਰਿਹਾ ਰਾਜਕਨਵੀਰ ਸਿੰਘ ਜੀ, ਵਾਰ-ਵਾਰ ਅਸੀਂ ਦੱਸ ਰਹੇ ਹਾਂ ਵੀ ਲੋਕਾਂ ਦੇ ਉਹ ਅਨਪਲਾਈਮੈਂਟ ਫਾਈਲ ਕਰ ਦਿੰਦੇ ਆ। ਕੋਈ ਟ੍ਰੇਸੀ, ਸੈਕਰਾਮੈਂਟੋ, ਈਵਨ ਫ੍ਰਿਜ਼ਨੋ ਤੋਂ ਵੀ ਸਾਨੂੰ ਖਬਰਾਂ ਆਈਆਂ, ਕੋਈ $1,000 ਲੈ ਰਿਹਾ, ਕੋਈ 2,000, ਕੋਈ 3,000 ਜੀ ਤੁਹਾਨੂੰ $16,000 ਤੱਕ ਅਨਪਲਾਈਮੈਂਟ ਮਿਲ ਜਾਣੀ ਹੈਗੀ ਆ। ਸੋ ਝੂਠ ਤੁਹਾਡੀਆਂ ਐਪਲੀਕੇਸ਼ਨਾਂ ਭਰਦੇ ਵੀ ਹਾਂ ਜੀ ਮੇਰਾ ਬਿਜ਼ਨਸ ਚੱਲਦਾ ਸੀ, ਮੇਰਾ ਬਿਜ਼ਨਸ ਬੰਦ ਹੋ ਗਿਆ ਤਾਂ ਕਰਕੇ ਅਨਪਲਾਈਮੈਂਟ ਲੈਣੀ ਆ। ਕਦੇ ਉਹਨੇ ਬਿਜ਼ਨਸ ਖੋਲ੍ਹਿਆ ਨਹੀਂ ਹੈਗਾ, ਕਦੇ ਉਹਨੇ ਜੋਬ ਨਹੀਂ ਕੀਤੀ ਹੈਗੀ। ਸੋ ਟੋਟਲੀ ਫਰਾਡ ਆ। ਹੁਣ ਸ਼ਿਕਾਗੋ ਤੋਂ ਇੱਕ ਬੀਬੀ ਦੀ ਖਬਰ ਆਈ ਆ, ਹੁਣ ਇੱਦਾਂ ਹੀ ਕਿਸੇ ਨੇ ਉਹਦੀ ਐਪਲੀਕੇਸ਼ਨ ਭਰ ਦਿੱਤੀ, ਉਹਨੂੰ ਕਹਿੰਦੀ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉਹਦੇ ਨਾਂ ਦੇ ਉੱਤੇ ਲੋਨ ਕੋਈ ਲੈ ਗਿਆ, ਕਿਉਂਕਿ ਉਹਦੀ ਸੋਸ਼ਲ ਸਿਕਿਉਰਿਟੀ ਵੀ ਆ ਗਈ, ਡੇਟ ਆਫ ਬਰਥ ਵੀ ਆ ਗਈ, ID ਵੀ ਲੈ ਲਈ, ਤੇ ਮੁੜ ਕੇ ਉਹ ਬਾਅਦ ਦੇ ਵਿੱਚ ਕੁਛ ਮਹੀਨਿਆਂ ਬਾਅਦ ਉਹਨੇ ਕਿਤੇ ਜਾ ਕੇ ਆਪਣਾ ਜਿਹੜਾ ਕ੍ਰੈਡਿਟ ਕਾਰਡ ਲਈ ਅਪਲਾਈ ਕੀਤਾ ਤਾਂ ਦੇਖਿਆ ਵੀ ਉਹਦੇ ਨਾਂ ਤੇ $1.5 ਲੱਖ ਦਾ ਜਿਹੜਾ ਲੋਨ ਆ ਕੋਈ ਉਹ ਲੈ ਗਿਆ SBA ਤੋਂ, ਕਿਉਂਕਿ ਤੁਸੀਂ ਬਿਜ਼ਨਸ ਸ਼ੋਅ ਕਰਤਾ। ਸੋ ਪਲੀਜ਼ ਇਹ ਮੇਕ ਸ਼ੋਰ ਕਰ ਲਓ ਵੀ ਤੁਸੀਂ ਰਗੜ ਨਾ ਹੋ ਜਾਓ, ਅਤੇ ਜਿਹੜੇ ਲੋਕ ਇੱਦਾਂ ਪੈਸੇ ਲੈ ਕੇ ਫਰਾਡ ਕਰ ਰਹੇ ਆ, ਗਲਤ ਇਨਫੋਰਮੇਸ਼ਨ ਭਰ ਰਹੇ ਆ, ਉਹਨਾਂ ਨੂੰ ਰਿਪੋਰਟ ਕਰੋ। ਇਹ ਨਾ ਸੋਚੋ ਵੀ ਲੈ ਖਰੇ ਸਾਨੂੰ ਜੀ ਚੁੱਪ ਚੁਪੀਤੇ ਅਸੀਂ ਤਾਂ ਲੈ ਲੈਣੇ ਪੈਸੇ, ਸਾਨੂੰ ਕੀ ਆ, ਇਹ ਗੌਰਮੈਂਟ ਦਾ ਮਨੀ ਆ, ਪੂਰਾ ਟਰੇਸ ਹੋਣਾ ਆ। ਜਦੋਂ ਵੀ ਚੈੱਕ ਆਉਣਾ ਉਹ ਚੈੱਕ ਤੁਹਾਡੇ ਅਕਾਊਂਟ 'ਚ ਹੀ ਆਉਣਾ ਆ, ਉਹਨੇ ਝੱਟ ਟਰੇਸ ਕਰ ਲੈਣਾ। ਸੋ ਮੇਕ ਸ਼ੋਰ ਰੱਖੋ ਕੋਈ ਇੱਦਾਂ ਦਾ ਕੰਮ ਨਾ ਕਰੋ। ਹਾਂ, ਜਿਨ੍ਹਾਂ ਨੇ ਕੰਮ ਕੀਤਾ ਆ, ਜੋਬ ਕੀਤੀ ਆ, ਲੇ ਆਫ ਹੋ ਗਏ, ਉਹ ਅਨਪਲਾਈਮੈਂਟ ਲੈ ਸਕਦੇ ਹੈਗੇ ਆ। ਬਾਕੀ ਕਿਉਂਕਿ ਜਿਹੜਾ ਬੰਦਾ ਤੁਹਾਨੂੰ ਕਹਿ ਰਿਹਾ ਵੀ ਅਸੀਂ ਕਿੱਥੇ ਅਪਲਾਈ ਕਰਨਾ ਆ, ਔਨਲਾਈਨ ਕੀ ਐਡਰੈਸ ਆ, ਕਿੱਥੋਂ ਕੀ ਹੋਣਾ ਆ, ਕੁਛ ਨਹੀਂ ਦੱਸ ਰਿਹਾ, ਇਹਦਾ ਮਤਲਬ ਵੀ ਉਹ ਸ਼ਰੇਆਮ ਬੰਦਾ ਫਰਾਡ ਕਰ ਰਿਹਾ ਅਤੇ ਤੁਹਾਡੇ ਤੋਂ ਪੈਸੇ ਲੈ ਰਿਹਾ। ਤੁਸੀਂ USA ਦੇ ਵਿੱਚ ਅਨਪਲਾਈਮੈਂਟ ਫਾਈਲ ਕਰਨੀ ਆ, ਅਨਪਲਾਈਮੈਂਟ ਆਫਿਸ ਦੇ ਕਿਤੇ ਵੀ ਚਲ ਜਾਓ, ਸਟੇਟ ਦਾ ਅਨਪਲਾਈਮੈਂਟ ਆਫਿਸ ਗੂਗਲ ਸਰਚ ਕਰੋ, ਔਨਲਾਈਨ ਜਾ ਕੇ ਐਪਲੀਕੇਸ਼ਨ ਭਰ ਸਕਦੇ, ਕਿਸੇ ਤੋਂ ਵੀ ਭਰਾ ਸਕਦੇ ਆ, ਆਪਣੇ ਨਿਆਣੇ ਤੋਂ ਜਾਂ ਗੁਆਂਢੀ ਤੋਂ, ਰਿਸ਼ਤੇਦਾਰਾਂ ਤੋਂ। ਉਹ ਕੋਈ ਫੀਸ ਨਹੀਂ ਚਾਰਜ ਕਰਦੇ ਹੈਗੇ। ਸੋ ਇੱਦਾਂ ਦਾ ਕੰਮ ਨਾ ਕਰੋ। ਬਾਅਦ ਦੇ ਵਿੱਚ ਹੁਣ ਮੈਂ ਜਿੱਦਾਂ ਤੁਹਾਨੂੰ ਐਗਜ਼ਾਮਪਲ ਦੱਸੀ ਆ ਸ਼ਿਕਾਗੋ ਦੀ, ਉੱਥੇ ਬੀਬੀ ਦੇ ਨਾਂ ਤੇ $1.5 ਲੱਖ ਦਾ ਉਹ ਲੋਨ ਹੀ ਲੈ ਗਏ। ਸੋ ਇੱਦਾਂ ਹੋਣੀ ਆ, ਅਤੇ ਮੁੜ ਕੇ ਫਿਰ ਲੋਨ ਤੁਸੀਂ ਦਿੰਦੇ ਰਹਿਣਾ, ਕਿਉਂਕਿ ਤੁਹਾਡੇ ਨਾਂ 'ਤੇ ਹੀ ਰੈਕਡ ਸਾਰਾ ਕੁਛ ਸ਼ੋਅ ਹੋਣਾ ਆ ਜੀ। ਹਰਜੋਤ ਸਿੰਘ ਜੀ, ਇਹ ਤਾਂ ਬਹੁਤ ਛੋਟੀ ਗੱਲ ਆ। ਲੋਨ ਤੇ ਚਲੋ ਬੰਦਾ ਦੇ ਕੇ ਫਿਰ ਜਿਹੜਾ ਗੁਜ਼ਾਰਾ ਜਿਹੜਾ ਉਹ ਲਵਾ ਸਕਦਾ ਹੈ, ਪਿੱਛੋਂ ਲਾ ਸਕਦਾ ਆ। ਆਪਣੇ ਬਹੁਤ ਸਾਰੇ ਸਰੋਤੇ ਅਜੇ ਸਿਟੀਜ਼ਨ ਨਹੀਂ ਆ, ਬਹੁਤ ਸਾਰੇ ਸਰੋਤੇ ਅਜੇ ਕੋਈ ਵਰਕ ਪਰਮਿਟ ਤੇ ਆ, ਬਹੁਤ ਸਾਰੇ ਸਰੋਤੇ ਜਿਹੜੇ ਅਜੇ ਗ੍ਰੀਨ ਕਾਰਡ ਦੇ ਉੱਤੇ ਆ। ਇਹ ਗੁੱਡ ਮੋਰਲ ਕਰੈਕਟਰ ਦੇ ਉੱਤੇ ਇੰਨਾ ਵੱਡਾ ਜਿਹੜਾ ਇਹ ਧੱਬਾ ਆ। ਆਪਾਂ ਪਿਛਲੇ ਵੀਕਐਂਡ ਦੇ ਉੱਤੇ ਸ਼ਨੀਚਰਵਾਰ ਵੀ ਇਸ ਗੱਲ ਟੌਪਿਕ ਨੂੰ ਕੀਤਾ ਸੀਗਾ। $10,000 ਤੋਂ ਵੱਧ ਦਾ ਜਿਹੜਾ ਫਰਾਡ ਆ ਉਸ ਨੂੰ ਐਗਰਾਵੇਟਿਡ ਫੈਲਨੀ ਦੇ ਵਜੋਂ ਜਿਹੜਾ ਇਹ ਫੈਡਰਲ ਗਵਰਨਮੈਂਟ ਇਮੀਗ੍ਰੇਸ਼ਨ ਵਾਲੇ ਦੇਖਦੇ ਆ। ਤੇ ਜੇ ਤੁਸੀਂ ਕਦੀ ਕੰਮ ਨਹੀਂ ਕੀਤਾ, ਤੁਸੀਂ ਅਨਇੰਪਲੋਇਮੈਂਟ ਜਿਹੜੀ ਉਹ ਲਈ ਜਾਂਦੇ ਆ। ਇੱਕ ਤਾਂ ਦੇਖੋ ਵੀ ਤੁਸੀਂ ਜਿਹੜੇ ਲੋੜਵੰਦ ਆ ਉਹਦੇ ਤੁਸੀਂ ਢਿੱਡ ਦੀ ਲੱਤ ਮਾਰਦੇ ਆ, ਇਹ ਤੁਸੀਂ ਫਰਾਡ ਕਰ ਰਹੇ ਆ, ਧੋਖਾ ਜਿਹੜਾ ਉਹ ਤੁਸੀਂ ਕਰ ਰਹੇ ਆ। ਫੈਡਰਲ ਮਨੀ ਜਦੋਂ ਵੀ ਕਿਸੇ ਪਾਸੇ ਜਾਂਦੀ ਆ ਉਸ ਦੀ ਬਹੁਤ ਜ਼ਿਆਦਾ ਪੁੱਛਗਿੱਛ ਆ, ਉਸ ਦੀ ਆਡਿਟ ਜਿਹੜੇ ਆ
ਉਹ ਬਹੁਤ ਜ਼ਿਆਦਾ ਹੁੰਦੇ ਆ, ਧਿਆਨ ਉਸ ਦੇ ਉੱਤੇ ਜ਼ਿਆਦਾ ਰੱਖਿਆ ਜਾਂਦਾ ਆ। ਆਪਾਂ ਆਲਰੇਡੀ ਕਿੰਨੀਆਂ ਖਬਰਾਂ ਕਰ ਚੁੱਕੇ ਆ ਵੀ ਜਿਹੜੀਆਂ ਕੰਪਨੀਆਂ ਨੇ SBA ਦੇ ਡਬਲ ਲੋਨ ਲੈਣ ਦੀ ਕੋਸ਼ਿਸ਼ ਕੀਤੀ, PVP ਦੇ ਡਬਲ ਲੋਨ ਲੈਣ ਦੀ ਕੋਸ਼ਿਸ਼ ਕੀਤੀ, ਉਹ ਸਭ ਫੜ ਹੋ ਗਏ ਆ, ਉਹ ਫੜੇ ਜਾ ਰਹੇ ਆ ਤੇ ਉਹ ਹੱਥ ਪਾਣੀ ਜਿਹੜਾ ਚੰਗੀ ਤਰ੍ਹਾਂ ਧੋ ਕੇ ਉਹਨਾਂ ਚੀਜ਼ਾਂ ਦੇ ਪਿੱਛੇ ਪੈਣੇ ਆ। ਬਾਅਦ 'ਚ ਕੱਲਾ ਤੁਸੀਂ ਆਪਣੀ ਸਿਟੀਜ਼ਨਸ਼ਿਪ ਤੇ ਗ੍ਰੀਨ ਕਾਰਡ ਦੇ ਉੱਤੇ ਨਹੀਂ, ਡੈਪੋਰਟੇਸ਼ਨ ਦਾ ਖਤਰਾ, ਉਹ ਐਗਰਾਵੇਟਿਡ ਜਿਹੜੀ ਫੈਲਨੀ ਆ ਉਹ ਡਾਇਰੈਕਟ ਗਰਾਊਂਡ ਹੈਗੇ ਆ ਤੁਹਾਡੀ ਡਿਪੋਰਟੇਸ਼ਨ ਦੇ। ਉਹਦੇ ਵਿੱਚ ਤੁਹਾਡੇ ਕੋਲ ਚਾਹੇ ਗ੍ਰੀਨ ਕਾਰਡ ਵੀ ਸੀਗਾ ਤੇ ਚਾਹੇ ਤੁਹਾਡੇ ਕੋਲ ਵਰਕ ਪਰਮਿਟ ਸੀਗਾ, ਉਹ ਫਿਰ ਤੁਹਾਡੇ ਲਈ ਅਗਲੇ ਸਟੈਪ ਦੇ ਲਈ ਖਤਰਾ ਹੀ ਖਤਰਾ ਆ। ਏਦਾਂ ਦਾ ਕੰਮ ਲਾਲਚਵਸ ਆ ਕੇ ਕਿਤੇ ਏਦਾਂ ਦਾ ਨਾ ਕਰ ਲਿਓ। ਹਰਜੋਤ ਸਿੰਘ ਜੀ, ਕੋਈ LA ਤੋਂ ਸਾਨੂੰ ਕਾਲ ਕਰਕੇ ਪੁੱਛਦਾ, ਕੋਈ ਕਿਤੋਂ ਪੁੱਛ ਰਿਹਾ ਹੁੰਦਾ ਆ ਵੀ ਏਦਾਂ ਜਿਹੜਾ ਉਹਨਾਂ ਨੇ ਸਾਨੂੰ ਕਹਿ ਰਹੇ ਆ ਵੀ 16,000 ਜਿਹੜਾ ਮਿਲ ਜੂਗਾ, ਤੇ ਜਦੋਂ ਪੁੱਛਦੇ ਆ ਵੀ ਕੰਮ ਕੀਤਾ, ਕਹਿੰਦੇ ਕੰਮ ਤੇ ਕੀਤਾ ਨਹੀਂ। ਮੈਂ ਕਿਹਾ ਫਿਰ ਏਦਾਂ ਦਾ ਕੰਮ ਜਿਹੜਾ ਉਹ ਨਾ ਕਰਿਓ, ਜੇ ਫਸ ਗਏ ਤਾਂ ਫਿਰ ਬਹੁਤ ਜ਼ਿਆਦਾ ਜਿਹੜਾ ਤੁਹਾਡੇ ਲਈ ਨੁਕਸਾਨ ਆ, ਤੁਹਾਡੇ ਭਵਿੱਖ ਨੂੰ ਬਹੁਤ ਜ਼ਿਆਦਾ ਇਸ ਦੇ ਵਿੱਚ ਨੁਕਸਾਨ ਹੈਗਾ ਆ। ਸੋ ਸਮਾਂ ਵੀ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵਾਲਾ ਇੱਕ ਜ਼ਰੂਰ ਆਪਾਂ ਜਿਹੜੀ ਬੜੀ ਦੁਖਦਾਈ ਖਬਰ ਸਾਂਝੀ ਕਰਨੀ ਆ। ਫਰਿਜ਼ਨੋ ਏਰੀਏ ਤੋਂ ਫਰਿਜ਼ਨੋ ਸ਼ਹਿਰ ਦੇ ਇੱਕ ਸੁਖਵਿੰਦਰ ਸਿੰਘ ਟਵਾਣਾ, ਜਿਨ੍ਹਾਂ ਨੂੰ ਸੁੱਖਾ ਰਹੀਮਪੁਰੀਆ ਕਰਕੇ ਜਿਨ੍ਹਾਂ ਦਾ ਨਾਮ ਜਾਣਿਆ ਜਾਂਦਾ ਸੀ, 45 ਸਾਲਾਂ ਦੇ, ਕਾਫੀ ਲੰਮੇ ਸਮੇਂ ਤੋਂ ਟਰੱਕ ਚਲਾ ਰਹੇ ਸੀ, ਟਰੱਕਿੰਗ ਕੰਪਨੀ ਵੀ ਸੀ ਉਹਨਾਂ ਦੀ, ਜੋਤ ਟਰੱਕਿੰਗ। ਉਹਨਾਂ ਦਾ ਜਿਹੜਾ ਆ 5 ਤਰੀਕ ਨੂੰ ਨਿਊ ਮੈਕਸੀਕੋ ਦੇ ਵਿੱਚ ਐਕਸੀਡੈਂਟ ਹੋ ਗਿਆ। ਟ੍ਰੈਫਿਕ ਸੀ ਤੇ ਟਰੱਕ ਪਿੱਛੋਂ ਵੱਜਾ ਤੇ ਅੱਗ ਲੱਗੇ, ਨਿਕਲ ਨਹੀਂ ਸਕੇ। ਸੋ ਬਹੁਤ ਹੀ ਮਾੜੀ ਖਬਰ ਜਿਹੜੀ ਆ ਇਹ ਆ ਰਹੀ, ਤੇ ਉੱਥੇ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ। ਸੋ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਜਿਹੜੀ ਆ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਆ। ਟਰੱਕਾਂ ਬਾਰੇ ਵੀਰਾਂ ਨੂੰ ਇੱਕ ਵਾਰੀ ਫੇਰ ਬੇਨਤੀ ਆ ਵੀ ਭਾਈ ਬੜੇ ਧਿਆਨ ਦੇ ਨਾਲ ਚੱਲੋ। ਵੈਸੇ ਸਾਰਾ ਕੁਛ ਇਹ ਹੁੰਦਾ ਤਾਂ ਮਹਾਰਾਜ ਦੇ ਹੱਥ ਵਸ ਹੀ ਆ, ਜਿੰਨੇ ਜਿਹਦੇ ਸਵਾਸ ਹੈਗੇ ਆ। ਪਰ ਪਿਛਲੇ 2 ਹਫ਼ਤਿਆਂ ਤੋਂ ਬਹੁਤ ਹੀ ਮਾੜੀਆਂ ਖਬਰਾਂ ਟਰੱਕਾਂ ਵਾਲਿਆਂ ਦੇ ਡਰਾਈਵਰਸ ਦੇ ਸੰਬੰਧ ਦੇ ਵਿੱਚ ਆ ਰਹੀਆਂ। ਇਹ 6ਵੀਂ ਡੈਥ ਆ ਪਿਛਲੇ 2 ਵੀਕਾਂ ਦੇ ਵਿੱਚ ਆਪਣੇ ਪੰਜਾਬੀ ਟਰੱਕਰਸ ਦੀ। ਸੋ ਬਹੁਤ ਹੀ ਜਿਹੜੀ ਇਹ ਦੁਖਦਾਈ ਖਬਰ ਫਰਿਜ਼ਨੋ ਏਰੀਏ ਤੋਂ ਆ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਸਟਾਕ ਮਾਰਕੀਟ ਦਾ ਜੇ ਦੱਸਦੇ ਜਾਈਏ, ਅੱਜ ਤਾਂ ਚਲੋ ਛੁੱਟੀ ਸੀਗੀ, ਸੋ ਕੁਛ ਵੀ ਜਿਹੜਾ ਉਸ ਦੇ ਵਿੱਚ ਅਪਡੇਟ ਆ ਉਹ ਨਹੀਂ ਹੋਈ। ਕੱਲ ਨੂੰ ਦੁਬਾਰਾ ਸਟਾਕ ਮਾਰਕੀਟ ਜਿਹੜੀ ਉਹ ਖੁੱਲੇਗੀ ਤੇ ਫਿਰ ਆਪਾਂ ਤੁਹਾਨੂੰ ਅਪਡੇਟ ਦੱਸਾਂਗੇ। ਉੱਦਾਂ ਸਟਾਕ ਮਾਰਕੀਟ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ 10 ਤੋਂ 13% ਤੱਕ ਕਰੈਕਸ਼ਨ ਤੁਸੀਂ ਮਾਰਕੀਟ ਦੇ ਵਿੱਚ ਜਿਹੜੀ ਆ ਉਹ ਦੇ ਸਕਦੇ ਆ। ਘਬਰਾਉਣ ਦੀ ਜਿਹੜੀ ਜ਼ਰੂਰਤ ਨਹੀਂ ਆ। ਓਬਵੀਅਸਲੀ ਵਾਲ ਸਟਰੀਟ ਵਾਲਿਆਂ ਨੇ ਤਾਂ ਨਹੀਂ ਕਹਿਣਾ ਵੀ ਘਬਰਾਓ ਨਾ, ਕਿਤੇ ਬਬਲ ਦੇ ਵਿੱਚ ਤਾਂ ਆਪਾਂ ਹੈਗੇ ਆ, ਪਰ ਇਹ ਕੋਈ ਗਰੰਟੀ ਨਹੀਂ ਵੀ ਇਹ ਫਟੂਗਾ। ਜੇ ਫਟਦਾ ਹੈ ਤਾਂ ਫਿਰ ਇਹ ਨਹੀਂ ਪਤਾ ਵੀ ਕਦੋਂ ਜਿਹੜਾ ਇਹ ਬਬਲ ਆ ਉਹ ਫਟ ਸਕਦਾ ਹੈ। ਇੱਕ US ਡਾਲਰ ਦੀ ਕੀਮਤ ਜੇ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੱਸਦੀ ਜਾਈਏ $1.31। ਜੇ ਇੰਡੀਅਨ ਰੁਪੀਜ਼ ਦੇ ਹਿਸਾਬ ਨਾਲ ਦੱਸਦੀ ਜਾਈਏ, ਇੱਕ US ਡਾਲਰ ਦੀ ਕੀਮਤ $73.44 ਅੱਜ ਰਹੀ ਹੈਗੀ ਆ ਜੀ। ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਚ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਦੇ ਹੌਸਲੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ।